ਦਲਜੀਤ ਦੋਸਾਂਝ ਦਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹੈ ਉਹ ਕਨਸਰਟ ਸੀ ਸਿਡਨੀ ਆਸਟ੍ਰੇਲੀਆ ਦੇ ਵਿੱਚ 25000 ਲੋਕਾਂ ਵਾਲਾ ਸਟੇਡੀਅਮ, ਲੇਕਿਨ ਉੱਥੇ ਕਿਰਪਾਨ ਲਿਜਾਣ ਤੇ ਪਾਬੰਦੀ। ਜਿਹੜੇ ਕਿਰਪਾਨਧਾਰੀ ਸਿੱਖ ਸੀ ਉਹਨਾਂ ਨੇ ਕਿਹਾ ਅਸੀਂ ਕਈ ਘੰਟੇ ਲਾਈਨ 'ਚ ਲੱਗੇ ਰਹੇ, ਜਦੋਂ ਅਸੀਂ ਗੇਟ ਤੱਕ ਪਹੁੰਚੇ ਸਾਨੂੰ ਕਹਿ ਦਿੱਤਾ ਗਿਆ ਕਿ ਤੁਹਾਨੂੰ ਅੰਦਰ ਨਹੀਂ ਜਾਣ ਦਿੱਤਾ ਜਾਏਗਾ। ਇਸ ਗੱਲ ਨੂੰ ਜੇ ਕੋਈ ਥਰਡ ਥਾਂ ਦੇ ਉੱਤੇ ਕੋਈ ਕਰੇ ਤਾਂ ਸਮਝ ਆ ਸਕਦਾ ਹੈ। ਹੁਣ ਇੱਕ ਪਾਸੇ ਤੁਸੀਂ ਬੜੇ ਹਾਫਿਜ਼ ਬਣੇ ਹੋਏ ਹੋ, ਬੜੇ ਸਿੱਖੀ ਰੂਪ ਦੇ, ਦੂਜੇ ਪਾਸੇ ਤੁਹਾਡੀ ਇਹ ਲਾਈਨ ਹੈ। ਹੁਣ ਅਮਿਤਾਭ ਬੱਚਨ ਬਾਰੇ ਕੌਣ ਨਹੀਂ ਜਾਣਦਾ ਕਿ ਨਵੰਬਰ 84 ਦੀ ਇੰਦਰਾ ਗਾਂਧੀ ਦਾ ਬਣਿਆ ਹੋਇਆ ਪੁੱਤਰ, ਔਰ ਜਿਸ ਅੰਦਾਜ਼ ਦੇ ਵਿੱਚ ਜਦੋਂ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਸਿੰਘਾਂ ਨੇ ਕੀਤਾ, ਉਹਦੀ ਡੈੱਡ ਬਾਡੀ ਨੂੰ ਰੱਖ ਕੇ ਤੇ ਪੂਰੀ ਭੀੜਾਂ ਜਿਹੜੀਆਂ ਨੇ ਭੜਕਾਊ ਟੀਵੀ ਦੇ ਉੱਤੇ ਚੱਲ ਰਿਹਾ, ਤੇ ਇਹ ਅਮਿਤਾਭ ਬੱਚਨ ਖੂਨ ਕਾ ਬਦਲਾ ਖੂਨ ਨਾਰੇ ਲਾਉਣ ਵਾਲਾ ਔਰ ਉਸ ਗੈਦਰਿੰਗ ਦੇ ਵਿੱਚ ਖੜਾ, ਜਿਹੜਾ ਇਨਕਰੇਜ ਕਦੇ ਇਹਨੇ ਕੰਡੈਮ ਨਹੀਂ ਕੀਤਾ ਨਵੰਬਰ 84 ਦੀ ਨਸਲਕੁਸ਼ੀ ਨੂੰ। ਹੁਣ ਦਲਜੀਤ ਦੋਸਾਂਝ ਦਾ ਇੱਕ ਪ੍ਰੋਮੋ ਜਿਹੜਾ ਕਿ ਅਮਿਤਾਭ ਬੱਚਨ ਕੌਣ ਬਣੇਗਾ ਕਰੋੜਪਤੀ ਦੇ ਪ੍ਰੋਗਰਾਮ 'ਚ ਜਾਣਾ, ਉਹ ਪ੍ਰੋਮੋ ਦੇ ਵਿੱਚ ਉਹ ਪੂਰਾ ਝੁੱਕ ਕੇ ਅਮਿਤਾਭ ਬੱਚਨ ਦੇ ਪੈਰਾਂ 'ਚ ਮੱਥਾ ਟੇਕ ਰਿਹਾ। ਹੁਣ ਸਰਤਾਜ ਖੁਦ PhD ਹੈ, ਖੁਦ ਆਪਣੇ ਗੀਤ ਲਿਖਦਾ ਹੈ, ਕੰਪੋਜ਼ ਕਰਦਾ ਹੈ, ਹੱਕਾਂ ਦੀ ਵਲਗੈਰਿਟੀ ਨਹੀਂ ਹੈਗੀ, ਲੇਕਿਨ ਤੁਹਾਨੂੰ ਇੰਨਾ ਕੁ ਤਾਂ ਫਰਕ ਪਤਾ ਹੋਣਾ ਚਾਹੀਦਾ ਵੀ ਤੁਸੀਂ ਗਾ ਰਹੇ ਹੋ, ਜਾ ਵੀ ਕਿਹੜੀਆਂ ਕਰਾਊਡ 'ਚ ਰਹੇ ਹੋ, ਫਿਰ ਹਿੰਦ ਕੀ ਚਾਦਰ ਬਣਾ ਰਹੇ ਹੋ, ਉਹੀ ਹਿੰਦੂਤਵਾ ਨੂੰ ਸੂਟ ਕਰਦਾ। ਐਵੇਂ ਥੋੜੀ ਉਹ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਹਿੰਦੂਤਵ ਵੀ ਆਪਣੇ ਜਿਹੜਾ ਹਰ ਲੈਵਲ ਦੇ ਉੱਤੇ ਮਨਾਉਣ ਦੀ ਲਾਈਨ ਉਹਨਾਂ ਨੇ ਰੱਖੀ ਹੈ, ਕਿਉਂਕਿ ਉਹ ਇਹੀ ਚਾਹੁੰਦੇ ਨੇ ਜੇ ਤੁਸੀਂ ਉਹਨਾਂ ਦੇ ਉਹ ਚੌਕੀਦਾਰ ਹੀ ਬਣ ਕੇ ਰਹਿਣਾ। ਉਹ ਹਿਸਟਰੀ ਦਾ ਸਟੂਡੈਂਟ ਹੋਣ ਦੇ ਨਾਤੇ ਬਲੈਕ ਪ੍ਰਿੰਸ ਫਿਲਮ ਦੇ ਵਿੱਚ ਐਕਟ ਕੀਤਾ ਹੈ, ਤੁਸੀਂ ਹਿਸਟਰੀ ਪੜ੍ਹਦੇ ਹੋ, ਘੱਟੋ ਘੱਟ ਇੰਨਾ ਕੁ ਤਾਂ ਸਮਝ ਹੋਣੀ ਚਾਹੀਦੀ ਹੈ ਵੀ ਤੁਸੀਂ ਹਿਸਟਰੀ ਨਾਲ ਪਲੇ ਨਾ ਕਰੋ, ਉਹਨੂੰ ਰੋਂਗ ਪੋਰਟਰੇ ਨਾ ਕਰੋ। ਔਰ ਦਲਜੀਤ ਦੋਸਾਂਝ ਜਿਹੜਾ ਰਾਗੀਆਂ ਦੀ ਕੁੱਲ ਚੋਂ ਕਿਹੜਾ ਉਹ ਸੋਢੀ ਕੇ ਕੌਣ ਹੈ, ਇਹਦਾ ਮਾਮਾ ਹੈ, ਖੁਦ ਕੀਰਤਨ ਕਰਦਾ ਰਿਹਾ, ਕਈ ਵਾਰੀ ਬਚਪਨ ਦੀਆਂ ਫੋਟੋਆਂ ਆਪਣੇ ਸ਼ੋ ਵੀ ਤੁਹਾਨੂੰ ਨਹੀਂ ਨਜ਼ਰ ਆਉਂਦਾ ਵੀ ਨਵੰਬਰ ਦਾ ਮਹੀਨਾ ਜਾਂ ਉਸ ਅਮਿਤਾਭ ਬੱਚਨ, ਉਹਦੇ ਬਾਰੇ ਇਹ ਤਾਂ ਨਹੀਂ ਹੈ ਵੀ ਜਿਹੜਾ ਬੰਦਾ ਸੈਂਸਿਟਿਵ ਹੈ ਹਰ ਚੀਜ਼ ਤੋਂ, ਹਰ ਜਿਹੜਾ ਟਵੀਟ ਹੈ ਉਹਦੇ ਕਾਊਂਟਰ ਟਵੀਟ ਕਰਦਾ ਵੀ ਇਹਦਾ ਰੋਲ ਕੀ ਹੈ। ਤੁਸੀਂ ਜਿਹੜਾ ਇੱਕ ਕਿਲਰ ਹੈ, ਇੱਕ ਜਿਹੜਾ ਆਲਰੇਡੀ ਜਿਸ ਦਾ ਜਿਹੜਾ ਉਹ ਟਰੈਕ ਰੈਕਡ ਸਾਹਮਣੇ ਹੈ ਔਰ ਕਦੇ ਕੋਈ ਰਿਗਰੈਟ ਨਹੀਂ ਹੈ ਉਹ ਸਾਰੇ ਦਾ, ਤੁਸੀਂ ਉਹਨਾਂ ਨੂੰ ਜਿਹੜਾ ਜਾ ਕੇ ਵਡਿਆ ਰਹੇ ਹੋ।